ਪਤਾ ਲੱਗ ਰਿਹਾ ਵੀ ਉੱਥੇ ਕੁਛ ਜਿਹੜੇ ਇਮੀਗ੍ਰੇਸ਼ਨ ਕਲੀਨਿਕਸ, ਨੋ ਯੂਰ ਰਾਈਟ ਕਲੀਨਿਕਸ ਜਾਂ ਵਰਕਸ਼ਾਪਸ ਜਿਹੜੀਆਂ ਉਹ ਲੱਗ ਰਹੀਆਂ ਆ। ਇਹ ਜਿਹੜਾ ਨੋ ਯੂਰ ਰਾਈਟਸ ਕਲੀਨਿਕ ਆ, ਐਸ ਸੰਡੇ ਆਪਾਂ ਹਿਸਪੈਨਿਕ ਕਮਿਊਨਿਟੀ ਦੇ ਨਾਲ ਪਾਰਟਨਰ ਕਰਕੇ ਇੱਕ ਪਾਰਟਨਰਸ਼ਿਪ ਦੇ ਵਿੱਚ ਆਪਾਂ ਗੁਰੂ ਘਰ ਲਿਆ ਰਹੇ ਹਾਂ, ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ, ਜੋ ਕਿ ਵਾਈਬਲ ਰੋਡ ਤੇ ਆ। ਠੀਕ ਸੋ ਹੈ। ਸੰਡੇ ਦਿਨ ਨੂੰ ਆਪਣੇ 11:30 ਵਜੇ ਆਪਾਂ ਇਹ ਵਰਕਸ਼ਾਪ ਸ਼ੁਰੂ ਕਰਾਂਗੇ, ਜਿੱਥੇ 7 ਤੋਂ 8 ਜਿਹੜੇ ਪ੍ਰੋਫੈਸ਼ਨਲ ਆਪਣੇ ਲੋਕਲ ਅਟਰਨੀਜ਼ ਨੇ ਫ੍ਰੀ ਲੀਗਲ ਐਡਵਾਈਸ ਦੇਣਗੇ। ਅਗੇਨ, ਜਿਹੜੇ ਆਪਣੇ ਬੇਕਰਸਫੀਲਡ ਦੇ ਸਭ ਤੋਂ ਬੈਸਟ ਅਟਰਨੀ ਨੇ, ਉਹ ਸਾਰੇ ਆ ਰਹੇ ਨੇ ਤਾਂ ਕਿ ਆਪਣੀ ਕਮਿਊਨਿਟੀ ਤੱਕ ਉਹੀ ਜਾਣਕਾਰੀ ਮਿਲ ਸਕੇ ਜੋ ਕਿ ਬਾਕੀ ਕਮਿਊਨਿਟੀਜ਼ ਨੂੰ ਮਿਲ ਰਹੀ ਆ। ਭਾਵੇਂ ਤੁਹਾਡੇ ਆਪਣਾ ਵਕੀਲ ਕੀਤਾ ਹੋਇਆ, ਤੁਹਾਨੂੰ ਲੱਗਦਾ ਕਿ ਵੀ ਅਸੀਂ ਡਬਲ ਚੈੱਕ ਕਰਨਾ ਚਾਹੁੰਦੇ ਹਾਂ ਕਿ ਵੀ ਸਾਨੂੰ ਵਧੀਆ ਐਡਵਾਈਸ ਮਿਲ ਰਹੀ ਆ ਕਿ ਨਹੀਂ, ਉਹ ਵੀ ਤੁਸੀਂ ਕਰ ਸਕਦੇ ਆ। ਬਿਲਕੁਲ ਓਪਨ ਫੋਰਮ ਹੋਊਗਾ ਸਾਰਿਆਂ ਦੇ ਲਈ। ਹਜੇ ਵੀ ਕਮਿਊਨਿਟੀ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਨੇ ਕਿ ਵੀ ਅਸੀਂ ਆਪਾਂ ਸੇਫ ਹਾਂ, ਸੁਰੱਖਿਅਤ ਹਾਂ ਜਾਂ ਨਹੀਂ। ਸੋ ਈਵਨ ਗੁਰੂ ਘਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਵੀ ਅਟੈਂਡੈਂਸ ਵੀ ਘਟੀ ਆ। ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਇਹ ਚੀਜ਼ ਨੋਟ ਕੀਤੀ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਜਿਵੇਂ ਆਪਾਂ ਜਾਣਦੇ ਹਾਂ ਵੀ ਕੁਛ ਦਿਨ ਪਹਿਲਾਂ ਲਾਸਟ ਵੀਕ ਦੇ ਵਿੱਚ ਕਸਟਮ ਬਾਰਡਰ ਪੈਟਰੋਲ ਏਜੰਟਸ ਦੇ ਦੁਆਰਾ ਬੇਕਰਸਫੀਲਡ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਛਾਪੇਮਾਰੀ ਕੀਤੀ ਗਈ। ਆਪਰੇਸ਼ਨ ਰਿਟਰਨ ਟੂ ਸੈਂਡਰ ਕਰਕੇ ਜਿਹੜਾ ਉਹਨਾਂ ਦੇ ਦੁਆਰਾ ਚਲਾਇਆ ਗਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਅਸੀਂ 78 ਲੋਕਾਂ ਨੂੰ ਕੁੱਲ ਗ੍ਰਿਫਤਾਰ ਕੀਤਾ। ਡਿਟੇਨ ਜਿਹੜੇ ਉਹਨਾਂ ਨੇ ਉਸ ਤੋਂ ਜ਼ਿਆਦਾ ਕੀਤੇ ਸੀ। ਉਸ ਟਾਈਮ ਵੀ ਆਪਣੇ ਨਾਲ ਬੇਕਰਸਫੀਲਡ ਸਿਟੀ ਕਾਉਂਸਲ ਮੈਂਬਰ ਮਨਪ੍ਰੀਤ ਕੌਰ ਜੁੜੇ। ਉਹਨਾਂ ਨੇ ਆਪਾਂ ਨੂੰ ਉਸ ਦੇ ਬਾਰੇ ਦੱਸਿਆ ਵੀ ਕੀ ਉੱਥੇ ਦੀ ਤਾਜ਼ਾ ਸਥਿਤੀ ਸੀ। ਅੱਜ ਇੱਕ ਵਾਰੀ ਫਿਰ ਆਪਣੇ ਨਾਲ ਉਹ ਜੁੜ ਰਹੇ ਨੇ ਤੇ ਆਪਾਂ ਨੂੰ ਕੁਝ ਹੋਰ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਨਗੇ। ਮਨਪ੍ਰੀਤ ਕੌਰ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਪ੍ਰੀਤ, ਸਭ ਤੋਂ ਪਹਿਲਾਂ ਜੇ ਉਸ ਆਪਰੇਸ਼ਨ ਤੋਂ ਬਾਅਦ ਦਾ ਜੇ ਤੁਸੀਂ ਦੱਸੋ ਵੀ ਜਿਹੜਾ ਕਰਨ ਕਾਊਂਟੀ ਦੇ ਵਿੱਚ ਹੋਇਆ, ਸੋ ਕਿੱਦਾਂ ਉਹਨਾਂ 3-4 ਦਿਨਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਰਿਹਾ ਤੇ ਬਾਅਦ ਦੇ ਵਿੱਚ ਕੀ ਜਿਹੜੀਆਂ ਉਹ ਚਰਚਾਵਾਂ ਜਾਂ ਗੱਲਾਂ ਜਿਹੜੀਆਂ ਉਹ ਤੁਹਾਨੂੰ ਉੱਥੇ ਸੁਣਨ ਨੂੰ, ਦੇਖਣ ਨੂੰ ਜਿਹੜੀਆਂ ਮਿਲ ਰਹੀਆਂ? ਜ਼ਰੂਰ। ਸੋ ਉਸ ਆਪਰੇਸ਼ਨ ਤੋਂ ਬਾਅਦ ਅਸੀਂ ਆਪਣੇ ਜਿਹੜੇ ਹਿਸਪੈਨਿਕ ਕਮਿਊਨਿਟੀ ਦੇ ਵਿੱਚ ਜਿਹੜੇ ਵੀ ਕਮਿਊਨਿਟੀ ਲੀਡਰਸ ਨੇ, ਜਿਹੜੀਆਂ ਸੰਸਥਾਵਾਂ ਨੇ, ਅਸੀਂ ਉਹਨਾਂ ਨਾਲ ਵੀ ਕਾਫੀ ਗੱਲਬਾਤ ਕੀਤੀ ਆ ਕਿ ਉਹਨਾਂ ਦੀ ਕਮਿਊਨਿਟੀ ਨਾਲ ਕੀ ਇਹ ਐਕਸਪੀਰੀਅੰਸ ਹੋਇਆ। ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਸੀ ਕਿ ਵੀ ਕੋਈ ਇਹੋ ਜਿਹਾ ਲੱਗਦਾ ਨਹੀਂ ਸੀਗਾ ਕਿ ਵੀ ਵੈਸੇ ਤਾਂ ਬਾਰਡਰ ਪੈਟਰੋਲ ਕਹਿੰਦੇ ਸੀ ਕਿ ਵੀ ਅਸੀਂ ਕ੍ਰਿਮੀਨਲਸ ਨੂੰ ਟਾਰਗੇਟ ਕਰ ਰਹੇ ਹਾਂ। ਅਸੀਂ ਵੀ ਇਸ ਗੱਲ 'ਚ ਸਹਿਮਤ ਹਾਂ ਕਿ ਜੇ ਕਿਸੇ ਨੇ ਕੋਈ ਕਾਨੂੰਨ ਤੋੜਿਆ ਵਾ ਤੇ ਉਹਨਾਂ ਨੇ ਆਪਣੇ ਜਿਹੜੇ ਆਪਣੇ ਇੱਥੇ ਹੱਕ ਨੇ ਜਾਂ ਕੋਈ ਵੀ ਲਾਅ ਇੱਥੇ ਤੋੜੇ ਨੇ, ਤਾਂ ਸ਼ੋਰ ਉਹਨਾਂ ਨੂੰ ਜਾਣਕਾਰੀ ਕਰਨ ਦੀ ਪੂਰੀ ਪਰਮਿਸ਼ਨ ਆ। ਪਰ ਕਈ ਲੋਕ ਜਿਹੜੇ ਨਾ ਇਨਸਾਫ ਨੇ, ਕੋਈ ਕਸੂਰਦਾਰ ਨੇ, ਆਪਣੇ ਬਸ ਕੰਮ ਕਰਦੇ ਨੇ, ਕੰਮ ਤੇ ਜਾਂਦੇ ਨੇ, ਉਹਨਾਂ ਨੂੰ ਵੀ ਰੋਕਿਆ ਗਿਆ। ਇੱਕ ਐਗਜ਼ਾਮਪਲ ਇੱਥੇ ਨਿਊਜ਼ ਦੇ ਵਿੱਚ ਬਹੁਤ ਸਾਂਝਾ ਕੀਤਾ ਜਾ ਰਿਹਾ ਵਾ ਤੇ ਉਹਦੇ ਤੇ ਵੀ ਕਾਫੀ ਫਾਲੋਅਪ ਆ ਕਿ ਇੱਕ US ਸਿਟੀਜ਼ਨ ਜਿਹੜਾ ਇੱਕ ਹਿਸਪੈਨਿਕ ਮੇਲ, ਉਹਦੀ ਲੈਂਡਸਕੇਪਿੰਗ ਕੰਪਨੀ ਆ ਤੇ ਉਹਨੂੰ ਰੋਕ ਕੇ ਡਿਟੇਨ ਕੀਤਾ ਗਿਆ ਕਿਉਂਕਿ ਉਹਦਾ ਇੱਕ EMPLOYEE ਜਿਹਦਾ ਕੇਸ ਚੱਲ ਰਿਹਾ ਸੀ, ਉਹ ਬਾਰਡਰ ਪੈਟਰੋਲ ਕਹਿੰਦੇ ਕਿ ਵੀ ਉਹਦੇ ਕੋਈ ਜਾਂ ਤਾਂ ਕ੍ਰਿਮੀਨਲ ਚਾਰਜਸ ਸੀਗੇ, ਪਰ ਇਹ ਜਿਹੜਾ EMPLOYEE ਸੀ, ਇਹਦਾ ਕੋਈ ਜਿਹੜਾ EMPLOYER ਸੀ ਉਹਨੂੰ ਕੋਈ ਪਤਾ ਨਹੀਂ ਸੀਗਾ ਕਿ ਵੀ ਇਹਦੇ ਕ੍ਰਿਮੀਨਲ ਕੋਈ ਚਾਰਜਸ ਹੈ ਜਾਂ ਨਹੀਂ। ਕਹਿੰਦਾ ਮੇਰੇ ਨਾਲ ਹੀ ਕੰਮ ਕਰਦਾ, ਮੈਨੂੰ ਪਤਾ ਹੋਊਗਾ। ਸੋ ਐਜ਼ ਐਨ EMPLOYER ਉਹਨੇ ਆਪਣੇ EMPLOYEE ਦੇ ਹੱਕਾਂ ਲਈ ਵੀ ਖੜਾ ਸੀਗਾ, ਪਰ ਉਹਨੂੰ ਵੀ ਫਿਰ ਡਿਟੇਨ ਕੀਤਾ ਗਿਆ। ਇਸ ਗੱਲ ਦੀ ਇਹ ਕਨਫਿਊਜ਼ਨ ਆ ਕਿ ਜੇ ਤੁਹਾਡਾ ਕੇਸ ਚੱਲ ਰਿਹਾ ਤਾਂ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਵਾ, ਤੁਹਾਨੂੰ ਜੀ। ਆਈਸ ਜਾਂ ਬਾਰਡਰ ਪੈਟਰੋਲ ਨਾਲ ਇਨ ਟੱਚ ਰਹਿਣਾ ਪੈਂਦਾ। ਸੋ ਵਾਈ ਇਜ਼ ਇਟ ਕਿ ਵੀ ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਆ ਕੇ ਇਹ ਰੇਡਾਂ ਕਰਨੀਆਂ ਪਈਆਂ। ਇੱਕ ਹੋਰ ਚੀਜ਼ ਹੈ ਕਿ ਇਹ ਹਿਸਪੈਨਿਕ ਮੇਲ, ਇਹ ਵੀ US ਸਿਟੀਜ਼ਨ ਸੀ, ਸੋ ਉਹਨੂੰ ਡਿਟੇਨ ਕਰਕੇ ਉਹਦੇ ਟਾਇਰ ਪਾਟੇ ਗਏ। ਇਹ ਐਕਸਟ੍ਰੀਮ ਚੀਜ਼ਾਂ ਕੀਤੀਆਂ ਗਈਆਂ ਨੇ, ਪਰ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਡਰ ਆ। ਹਜੇ ਵੀ ਕਮਿਊਨਿਟੀ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਨੇ ਕਿ ਵੀ ਅਸੀਂ ਆਪਾਂ ਸੇਫ ਹਾਂ, ਸੁਰੱਖਿਅਤ ਹਾਂ ਜਾਂ ਨਹੀਂ। ਸੋ ਈਵਨ ਗੁਰੂ ਘਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਵੀ ਅਟੈਂਡੈਂਸ ਵੀ ਘਟੀ ਆ। ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਇਹ ਚੀਜ਼ ਨੋਟ ਕੀਤੀ ਆ। ਕਈ ਗੁਰੂ ਘਰਾਂ ਦੇ ਜਿਹੜੇ ਲੀਡਰਸ਼ਿਪ ਦੇ ਵਿੱਚ ਨੇ, ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਹੈ ਕਿ ਵੀ ਜਿਹੜੇ ਯੰਗ
ਆਪਣੀ ਯੂਥ ਜਿਹੜੇ ਆਉਂਦੇ ਹੁੰਦੇ ਨੇ ਆਪਾਂ ਦੇਖਿਆ ਕਿ ਵੀ ਉਹ ਵੀ ਘੱਟ ਹੋਈ ਆ। ਸੋ ਇਹ ਚੀਜ਼ਾਂ ਅਸੀਂ ਨੋਟ ਕਰ ਰਹੇ ਹਾਂ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਨ ਰਿਸਪੌਂਸ ਹੋਈਆਂ ਨੇ। ਠੀਕ ਹੈ। ਸੋ ਇਸ ਬਾਬਤ ਇਹ ਪਤਾ ਲੱਗ ਰਿਹਾ ਵੀ ਉੱਥੇ ਕੁਛ ਜਿਹੜੇ ਇਮੀਗ੍ਰੇਸ਼ਨ ਕਲੀਨਿਕਸ, ਨੋ ਯੂਰ ਰਾਈਟ ਕਲੀਨਿਕਸ ਜਾਂ ਵਰਕਸ਼ਾਪ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਹਿਸਪੈਨਿਕ ਕਮਿਊਨਿਟੀ ਦੇ ਦੁਆਰਾ ਕੀਤੀਆਂ ਗਈਆਂ ਤੇ ਇਹ ਵੀ ਪਤਾ ਲੱਗ ਰਿਹਾ ਵੀ ਹੁਣ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਇਹ ਜਿਹੜੀ ਹੋਣ ਜਾ ਰਹੀ ਹੈ। ਕੀ ਇਨਫੋਰਮੇਸ਼ਨ ਹੈ ਇਸ ਦੇ ਬਾਬਤ? ਹਾਂਜੀ, ਸੋ ਐਕਚੁਅਲੀ ਐਟ ਦ ਸੇਮ ਟਾਈਮ ਜਦੋਂ ਇਹ ਰੇਡਾਂ ਸ਼ੁਰੂ ਹੋਈਆਂ ਨੇ, ਆਲਰੇਡੀ ਜਿਹੜੀ ਇੱਕ ਇਮੀਗ੍ਰੇਸ਼ਨ ਜਸਟਿਸ ਕੋਲੈਬੋਰੇਟਿਵ ਇੱਥੇ ਬਣੀ ਹੋਈ ਆ, ਜੋ ਕਿ ਟਰੰਪ ਦੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣੀ ਸੀ, ਜਦੋਂ ਮੈਸ ਡਿਪੋਰਟੇਸ਼ਨ ਹੋ ਰਹੀ ਸੀ ਜਾਂ ਇਮੀਗ੍ਰੇਸ਼ਨ ਸਟੈਟਸ ਨੂੰ ਲੋਕਾਂ ਨੂੰ ਕਾਫੀ ਇਨਸਿਕਿਉਰਿਟੀ ਸੀਗੀ। ਸੋ ਇਸ ਜਿਹੜੀ ਸੰਸਥਾ ਬਣਾਈ ਗਈ ਸੀ, ਇਹਦੇ ਵਿੱਚ ਜਿਹੜੀ ਕਰਨ ਕਾਉਂਟੀ ਹਿਸਪੈਨਿਕ ਚੈਂਬਰ ਆਫ ਕਾਮਰਸ, ਆਪਣੀ ਕੈਲ ਸਟੇਟ ਬੇਕਰਸਫੀਲਡ, ਕਰਨ ਕਮਿਊਨਿਟੀ ਕਾਲਜ ਡਿਸਟ੍ਰਿਕਟ, ਕਾਫੀ ਸੰਸਥਾਵਾਂ ਨੇ ਜਿਹੜੀਆਂ ਇਸ ਦੇ ਵਿੱਚ ਜੁੜੀਆਂ ਹੋਈਆਂ ਨੇ ਕਿ ਵੀ ਅਸੀਂ ਕਮਿਊਨਿਟੀ ਤੱਕ ਜੀ। ਉਹ ਇਨਫੋਰਮੇਸ਼ਨ ਕਿਵੇਂ ਲਿਆ ਸਕਦੇ ਹਾਂ ਜਿਹੜੀ ਜ਼ਰੂਰੀ ਆ। ਸੋ ਪਿਛਲੇ ਹਫਤੇ ਵੀ ਇਹਨਾਂ ਨੇ 3 ਤੋਂ 4 ਵਰਕਸ਼ਾਪਸ ਕੀਤੀਆਂ ਨੇ, ਜਿਸ ਦੇ ਵਿੱਚ ਅਟੈਂਡੈਂਸ ਦੇ ਵਿੱਚ 400-500 ਬੰਦਾ ਆਇਆ ਹੋਇਆ ਵਾ। ਈਵਨ ਕੱਲ ਰਾਤ ਵੀ ਇਹਨਾਂ ਨੇ ਇੱਕ ਕੀਤੀ ਸੀ ਆਰਵਿਨ ਦੇ ਵਿੱਚ, ਉੱਥੇ ਵੀ 300-400 ਬੰਦਾ ਇਕੱਠਾ ਹੋਇਆ ਸੀਗਾ, ਕਿਉਂਕਿ ਲੋਕਾਂ ਨੂੰ ਇਹੀ ਆ ਕਿ ਸਾਨੂੰ ਕਿਵੇਂ ਜਾਣਕਾਰੀ ਮਿਲ ਸਕੇ। ਇਸ ਕਲੀਨਿਕਸ ਦੇ ਵਿੱਚ ਇਮੀਗ੍ਰੇਸ਼ਨ ਅਟਰਨੀਜ਼ ਅਟੈਂਡੈਂਸ ਦੇ ਵਿੱਚ ਨੇ, ਆਲਸੋ ਜਿਹੜੇ ਕ੍ਰਿਮੀਨਲ ਡਿਫੈਂਸ ਅਟਰਨੀਜ਼ ਨੇ, ਬੇਕਰਸਫੀਲਡ ਦੇ ਜਿਹੜੇ ਟਾਪ ਅਟਰਨੀਜ਼ ਨੇ, ਉਹ ਫ੍ਰੀ ਐਡਵਾਈਸ ਦੇ ਰਹੇ ਨੇ ਕਿ ਤੁਹਾਨੂੰ ਜੇ ਇਹ ਚੀਜ਼ ਐਨਕਾਊਂਟਰ ਹੁੰਦੀ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ। ਸੋ ਇਹ ਜਿਹੜਾ ਨੋ ਯੂਰ ਰਾਈਟਸ ਕਲੀਨਿਕ ਆ, ਐਸ ਸੰਡੇ ਆਪਾਂ ਹਿਸਪੈਨਿਕ ਕਮਿਊਨਿਟੀ ਦੇ ਨਾਲ ਪਾਰਟਨਰ ਕਰਕੇ ਇੱਕ ਪਾਰਟਨਰਸ਼ਿਪ ਦੇ ਵਿੱਚ ਆਪਾਂ ਗੁਰੂ ਘਰ ਲਿਆ ਰਹੇ ਹਾਂ, ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ, ਜੋ ਕਿ ਵਾਈਬਲ ਰੋਡ ਤੇ ਆ। ਠੀਕ ਸੋ ਹੈ। ਸੰਡੇ ਤਰੀਕ ਨੂੰ ਸੰਡੇ ਦਿਨ ਨੂੰ ਆਪਣੇ 11:30 ਵਜੇ ਆਪਾਂ ਇਹ ਵਰਕਸ਼ਾਪ ਸ਼ੁਰੂ ਕਰਾਂਗੇ, ਜਿੱਥੇ 7 ਤੋਂ 8 ਜਿਹੜੇ ਪ੍ਰੋਫੈਸ਼ਨਲ ਆਪਣੇ ਲੋਕਲ ਅਟਰਨੀਜ਼ ਨੇ ਫ੍ਰੀ ਲੀਗਲ ਐਡਵਾਈਸ ਦੇਣਗੇ। ਆਪਾਂ ਪੰਜਾਬੀ ਟ੍ਰਾਂਸਲੇਸ਼ਨ ਵੀ ਪ੍ਰੋਵਾਈਡ ਕਰਾਂਗੇ। ਸੋ ਕਮਿਊਨਿਟੀ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਿਥਆਊਟ ਕੋਈ ਵੀ ਡਰ ਤੋਂ ਬਿਨਾਂ ਤੁਸੀਂ ਆ ਕੇ ਆਪਣੇ ਕੋਈ ਵੀ ਸਵਾਲ ਪੁੱਛ ਸਕਦੇ ਹੋ ਤੁਹਾਡੇ ਕੇਸ ਰਿਲੇਟਡ, ਤੇ ਇਹ ਬਿਲਕੁਲ ਫ੍ਰੀ ਐਡਵਾਈਸ ਹੋਗੀ ਇਹਨਾਂ ਵਕੀਲਾਂ ਦੇ ਥਰੂ। ਤੇ ਠੀਕ ਹੈ। ਆਪਾਂ ਐਜ਼ ਅ ਕਮਿਊਨਿਟੀ ਉਹਨਾਂ ਨੂੰ ਕੁਝ ਵੀ ਪੁੱਛ ਸਕਦੇ ਹਾਂ। ਤੇ ਇਹ ਵੀ ਬਹੁਤ ਵਧੀਆ ਗੱਲ ਆ ਕਿ ਵੀ ਹਿਸਪੈਨਿਕ ਕਮਿਊਨਿਟੀ ਇਹ ਮੰਨਦੀ ਹੈ ਕਿ ਇਹ ਸਿਰਫ ਇਸ਼ੂ ਆਪਣੀ ਕਮਿਊਨਿਟੀ ਨੂੰ ਨਹੀਂ ਇਫੈਕਟ ਕਰਦਾ। ਅਸੀਂ ਵੀ ਪੰਜਾਬੀ ਕਮਿਊਨਿਟੀ ਦੇ ਨਾਲ ਖੜੇ ਹਾਂ ਤੇ ਸਾਡੇ ਜਿਹੜੇ ਰਿਸੋਰਸ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ। ਸੋ ਅਸੀਂ ਵੀ ਉਸ ਚੀਜ਼ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਸੰਸਥਾ ਆਪਣੇ ਕਮਿਊਨਿਟੀ ਦੇ ਵਿੱਚ ਵੀ ਆ ਰਹੀ ਆ। ਸੋ ਅਗੇਨ ਜਿਹੜੇ ਆਪਣੇ ਬੇਕਰਸਫੀਲਡ ਦੇ ਸਭ ਤੋਂ ਬੈਸਟ ਅਟਰਨੀ ਨੇ, ਉਹ ਸਾਰੇ ਆ ਰਹੇ ਨੇ ਤਾਂ ਕਿ ਆਪਣੀ ਕਮਿਊਨਿਟੀ ਤੱਕ ਉਹੀ ਜਾਣਕਾਰੀ ਮਿਲ ਸਕੇ ਜੋ ਕਿ ਬਾਕੀ ਕਮਿਊਨਿਟੀਜ਼ ਨੂੰ ਮਿਲ ਰਹੀ ਆ। ਸੋ 19 ਜਨਵਰੀ ਨੂੰ ਗੁਰਦੁਆਰਾ ਸਾਹਿਬ ਗੁਰੂ ਦਸ਼ਮੇਸ਼ ਦਰਬਾਰ ਵਾਈਬਲ ਰੋਡ ਬੇਕਰਸਫੀਲਡ, ਉੱਥੇ ਸਵੇਰੇ 11:30 ਵਜੇ ਤੁਸੀਂ ਦੱਸਿਆ ਇਹ ਹੋਣਾ? 11:30 ਵਜੇ ਆਪਾਂ ਸ਼ੁਰੂ ਕਰਾਂਗੇ। ਸ਼ੁਰੂ ਕਰਨਾ। ਹਾਂਜੀ, ਸੋ ਬੇਨਤੀ ਹੈ ਕਿ ਭਾਵੇਂ ਤੁਸੀਂ ਕੋਈ ਹੋਰ ਗੁਰਦੁਆਰਾ ਰੈਗੂਲਰਲੀ ਅਟੈਂਡ ਕਰ ਰਹੇ ਹੋ, ਜੇ ਤੁਹਾਨੂੰ ਲੀਗਲ ਐਡਵਾਈਸ ਚਾਹੀਦੀ ਆ ਤਾਂ ਜ਼ਰੂਰ ਐਟਲੀਸਟ 11:30 ਤੋਂ ਘੰਟਾ ਤੱਕ ਤੁਸੀਂ ਰਹਿ ਕੇ ਉਹ ਵਕੀਲਾਂ ਤੋਂ ਕੋਈ ਵੀ ਐਡਵਾਈਸ ਲੈ ਸਕਦੇ ਹੋ। ਫ੍ਰੀ ਦੇ ਵਿੱਚ ਤੁਹਾਨੂੰ ਮਿਲੂਗੀ ਉਹ ਐਡਵਾਈਸ। ਭਾਵੇਂ ਤੁਹਾਡੇ ਆਪਣਾ ਵਕੀਲ ਕੀਤਾ ਹੋਇਆ, ਤੁਹਾਨੂੰ ਲੱਗਦਾ ਕਿ ਵੀ ਅਸੀਂ ਡਬਲ ਚੈੱਕ ਕਰਨਾ ਚਾਹੁੰਦੇ ਹਾਂ ਕਿ ਵੀ ਸਾਨੂੰ ਵਧੀਆ ਐਡਵਾਈਸ ਮਿਲ ਰਹੀ ਆ ਕਿ ਨਹੀਂ, ਉਹ ਵੀ ਤੁਸੀਂ ਕਰ ਸਕਦੇ ਹਾਂ। ਬਿਲਕੁਲ ਓਪਨ ਫੋਰਮ ਹੋਊਗਾ ਸਾਰਿਆਂ ਦੇ ਲਈ। ਸੋ ਠੀਕ ਆ। ਸੋ ਉੱਥੇ ਕੋਈ ਵੀ ਸਲਾਹ ਜਿਹੜੀ ਹੈ ਉਹ ਲੈ ਸਕਦੇ, ਪੁੱਛ ਸਕਦੇ ਆ ਵੀ ਬੇਸਿਕਲੀ, ਕਿਉਂਕਿ ਲੋਕਾਂ ਦੇ ਮਨਾਂ 'ਚ ਆਈ ਥਿੰਕ ਇਹ ਸਭ ਤੋਂ ਵੱਡਾ ਸਵਾਲ ਆ ਵੀ ਮੈਨੂੰ ਤਾਂ ਨਹੀਂ ਖਤਰਾ ਵੀ ਹਾਂਜੀ। ਮੇਰੇ ਤਾਂ ਨਹੀਂ ਪਿੱਛੇ ਜਿਹੜਾ ਉਹ ਆ ਸਕਦੇ, ਜਾਂ ਉਹ ਕੀ ਜਿਹੜਾ ਉਹਨਾਂ ਦਾ ਕੀਤਾ ਜਾ ਸਕਦਾ। ਸੋ ਜੇ ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਕੁਐਸਚਨ ਆ, ਤੁਸੀਂ ਬੇਕਰਸਫੀਲਡ ਦੇ ਵਿੱਚ ਰਹਿੰਦੇ ਆ, ਤਾਂ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਵਾਈਬਲ ਰੋਡ, ਉੱਥੇ 11:30 ਵਜੇ ਨੋ ਯੂਰ ਰਾਈਟਸ ਇਮੀਗ੍ਰੇਸ਼ਨ ਦੀ ਵਿਸ਼ੇਸ਼ ਮੁਫਤ ਕਾਨੂੰਨੀ ਸਲਾਹ ਇਮੀਗ੍ਰੇਸ਼ਨ ਦੇ ਵਕੀਲਾਂ ਦੇ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਉੱਥੇ ਦੀ ਜਿਹੜੀਆਂ ਕਮਿਊਨਿਟੀਜ਼ ਇਕੱਠੇ ਹੋ ਕੇ ਜਿਹੜੀਆਂ ਕਰ ਰਹੀਆਂ, ਕਿਉਂਕਿ ਆਪਾਂ ਦੇਖਿਆ ਵੀ ਸਭ ਤੋਂ ਜ਼ਿਆਦਾ ਇੰਪੈਕਟ ਉਸੇ ਹੀ ਇਲਾਕੇ ਦੇ ਵਿੱਚ ਜਿਹੜਾ ਹੋਇਆ। ਸੋ ਉੱਥੇ ਇਹ ਜਿਹੜਾ ਨੋ ਯੂਰ ਰਾਈਟਸ ਜਿਹੜਾ ਇੱਕ ਟਾਊਨ ਹਾਲ ਕਹਿ ਲਓ ਜਾਂ ਇੱਕ ਵਰਕਸ਼ਾਪ ਕਹਿ ਲਓ ਜਾਂ ਇਮੀਗ੍ਰੇਸ਼ਨ ਕਲੀਨਿਕ ਕਹਿ ਲਓ, ਵੀ ਉੱਥੇ ਕਰਵਾਇਆ ਜਾ ਰਿਹਾ। ਸੋ ਤੁਸੀਂ ਉੱਥੇ ਜਾ ਕੇ ਜਿਹੜਾ ਉਹ ਆਪਣਾ ਕੋਈ ਸਵਾਲ ਆ ਉਹ ਪੁੱਛ ਸਕਦੇ ਆ। ਮਨਪ੍ਰੀਤ, ਕੁਛ ਆਈਡੀਆ ਹੈਗਾ ਵੀ ਕਿੰਨੀ ਕੁ ਲੰਮੀ ਜਿਹੜੀ ਇਹ ਹੋ ਸਕਦੀ ਆ, ਲਾਈਕ ਕੋਈ ਲੈਂਥ ਵਾਈਜ਼ 1 ਘੰਟਾ 2 ਘੰਟੇ ਔਰ ਈਵਨ ਮੋਰ?
ਸੋ ਇਹ ਹੋ ਸਕਦਾ ਕਿ ਵੀ 2 ਘੰਟਿਆਂ ਤੱਕ ਚੱਲ ਸਕਦਾ ਹੈ। ਇਟ ਜਸਟ ਡਿਪੈਂਡਸ ਕਿ ਵੀ ਕਿੰਨੇ ਲੋਕਾਂ ਕੋਲ ਸਵਾਲ ਨੇ ਆਪਣੇ ਜਿਹੜੇ ਵਕੀਲ ਆ ਰਹੇ ਨੇ ਉਹਨਾਂ ਦੇ ਲਈ। ਬਾਕੀ ਹੋਰ ਵੀ ਜਿਹੜੀਆਂ ਸੰਸਥਾਵਾਂ ਆਪਣੀ ਕਮਿਊਨਿਟੀ ਦੇ ਵਿੱਚ ਨੇ ਜੋ ਇਸ ਚੀਜ਼ ਦਾ ਸਪੋਰਟ ਕਰ ਰਹੇ ਨੇ, Bakersfield Women's Association, Jakarta Movement, Building Healthy Communities, ਜੋ ਕਿ ਇਹ ਸਾਰੀ ਕਮਿਊਨਿਟੀਜ਼ ਦੀ ਸੇਵਾ ਕਰਦੇ ਨੇ ਇੱਥੇ ਕਰਨ ਕਾਉਂਟੀ ਦੇ ਵਿੱਚ। ਤੁਸੀਂ ਉਹਨਾਂ ਨੂੰ ਵੀ ਕੋਈ ਵੀ ਸਵਾਲ ਹੋਣ, ਅਸੀਂ ਜਿਹੜੇ ਨੋ ਯੋਰ ਰਾਈਟਸ ਕਾਰਡ ਜਕਾਰਾ ਮੂਵਮੈਂਟ ਨੇ ਪ੍ਰਿੰਟ ਕੀਤੇ ਨੇ ਕਿ ਜੇ ਤੁਹਾਨੂੰ ਰੋਕਿਆ ਜਾਂਦਾ ਵਾ ਤਾਂ ਤੁਸੀਂ ਉਹ ਸਿਰਫ ਉਹ ਕਾਰਡ ਡਿਸਪਲੇ ਕਰਨਾ ਵਾ ਤਾਂ ਤੁਸੀਂ ਕਰ ਸਕਦੇ ਹੋ। ਉਹ ਵੀ ਪ੍ਰਿੰਟ ਕਰਕੇ ਲਿਆਤੇ ਜਾਣਗੇ ਤੇ ਆਪਾਂ ਉਹ ਵੀ ਵੰਡਾਂਗੇ। ਸੋ ਇਹ ਹੋ ਸਕਦਾ ਘੰਟਾ 2 ਘੰਟੇ, ਬਟ ਜਸਟ ਡਿਪੈਂਡਸ। ਵਰਕਸ਼ਾਪ ਤੋਂ ਬਾਅਦ ਵੀ ਤੁਹਾਨੂੰ ਇੱਕ ਮੌਕਾ ਹੋਗਾ ਕਿ ਤੁਸੀਂ ਉਹ ਵਕੀਲਾਂ ਨੂੰ ਸਵਾਲ ਕਰ ਸਕਦੇ ਹੋ ਜੋ ਤੇ ਤੁਹਾਡੇ ਵਕੀਲ ਕੇਸ ਦੇ ਪੰਜਾਬੀ ਹੋਣ। ਹੋਣਗੇ ਜਾਂ ਇੰਗਲਿਸ਼ ਬੋਲਦੇ ਹੋਣਗੇ, ਟ੍ਰਾਂਸਲੇਸ਼ਨ ਹੋਊਗੀ ਕੀ ਹਾਂਜੀ। ਸਿਚੁਏਸ਼ਨ ਆ? ਸੋ ਇਹ ਵਕੀਲ ਜਿਹੜੇ ਨੇ ਇਹ ਹਿਸਪੈਨਿਕ ਅਟਰਨੀਜ਼ ਵੀ ਨੇ, ਗੋਰੇ ਵੀ ਨੇ, ਪਰ ਆਪਾਂ ਪੰਜਾਬੀ ਟਰਾਂਸਲੇਟਰਸ ਵੀ ਉੱਥੇ ਹੋਣਗੇ ਜੋ ਕਿ ਸਾਰੀ ਉਹ ਜਿਹੜੀ ਵਕੀਲਾਂ ਨਾਲ ਕਮਿਊਨੀਕੇਸ਼ਨ ਆ ਉਹ ਟਰਾਂਸਲੇਟ ਕਰ ਸਕਣ। ਠੀਕ ਹੈ, ਠੀਕ ਹੈ। ਹਾਂਜੀ। ਸੋ ਬਿਲਕੁਲ ਜਿਹੜੇ ਵੀ ਸਾਡੇ ਸਰੋਤੇ ਦਰਸ਼ਕ ਜਿਹੜੇ ਸੁਣ ਦੇਖ ਰਹੇ ਆ, ਜੇ ਤੁਸੀਂ 19 ਤਰੀਕ ਨੂੰ ਬੇਕਰਸਫੀਲਡ ਦੇ ਵਿੱਚ ਆ, ਬੇਕਰਸਫੀਲਡ ਦੇ ਨਜ਼ਦੀਕ ਆ, ਜੇ ਤੁਸੀਂ ਆਪਣੇ ਇਮੀਗ੍ਰੇਸ਼ਨ ਦੇ ਬਾਰੇ ਕੋਈ ਕੁਐਸਚਨ ਪੁੱਛਣਾ ਤੇ ਉੱਥੇ ਜਿਹੜਾ ਨੋ ਯੋਰ ਰਾਈਟਸ, ਖਾਸ ਕਰਕੇ ਇਸ ਮਾਸ ਡੈਪੂਟੇਸ਼ਨ ਦੇ ਦੌਰ ਦੇ ਵਿੱਚ ਜਾਂ ਉਸ ਦੀ ਜਿਹੜੀ ਉਹ ਜਿਹੜਾ ਕਹਿ ਲਓ ਵੀ ਇੱਕ ਤਲਵਾਰ ਲਟਕ ਰਹੀ ਆ, ਕੀ ਤੁਸੀਂ ਸੇਫ ਆ ਜਾਂ ਤੁਹਾਡਾ ਕੋਈ ਕੁਐਸਚਨ ਆ, ਤਾਂ ਆਪਾਂ ਇਮੀਗ੍ਰੇਸ਼ਨ ਦੇ ਜਿਹੜੇ ਕੁਐਸਚਨ ਨੇ ਇੱਥੇ ਨੋ ਯੋਰ ਰਾਈਟਸ ਕਲੀਨਿਕ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ 19 ਜਨਵਰੀ ਐਤਵਾਰ ਨੂੰ ਸਵੇਰੇ 11:30 ਵਜੇ ਜਾ ਕੇ ਪੁੱਛ ਸਕਦੇ ਹਾਂ। ਥੈਂਕ ਯੂ ਮਨਪ੍ਰੀਤ ਕੌਰ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਨੈਕਸਟ ਟਾਈਮ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।